व्यूअर्स वेलकम बैक ऑन प्रोग्राम। सो व्यूअर्स गलबात करांगे भारत ते चीन दे बारे नाल कि चीन ने एक बार फिर भारत नूं उस दी औकात जड़ी है दिखा दी है। चीन भारत गलबात दा 16वां राउंड भी जड़ा बेसिटा रहा। सो चीन कब्जा कीतियां थावां तो 1 इंच भी पिछे हटण नूं तैयार नहीं है। सो इस बारे आपां गलबात करन जा रहे हैं और नाल ही रूह दी खुराक गुरबाणी विचारां दे सामने तुहाडे नाल पाई जाएगी। सो असीं चाहांगे कि तुसां ने इसी तरह बने रहना। देखण सुनने लिखण लई तुहाडा सब दा बहुत धन्नवाद जी। डॉक्टर साहब की विचार ने? देखो ਜਦੋਂ ਭਾਰਤ ਦੇ ਵਿੱਚ ਐਜ਼ ਏ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੂੰ ਬਣਾਇਆ ਗਿਆ ਤੇ ਬਹੁਤ ਸਾਰਿਆਂ ਨੂੰ ਸੀ ਕਿ ਜੀ ਇਹ ਕਰੀਅਰ ਡਿਪਲੋਮੈਟ ਹੈ ਔਰ ਇਹਦਾ ਪਿਓ ਵੀ ਬਹੁਤ ਕਾਮਯਾਬ ਜਿਹੜਾ ਉਹ ਡਿਪਲੋਮੈਟ ਸੀ ਔਰ ਇਹ ਬੜਾ ਬੈਲੈਂਸ ਔਰ ਦੂਸਰਾ ਤੀਸਰਾ। ਮੈਂ ਸਮਝਦਾ ਵੀ ਇਸ ਵੇਲੇ ਜਿਹੜੀ ਭਾਰਤ ਦੀ ਫੋਰਨ ਪਾਲਿਸੀ ਹੈ, ਬਾਕੀਆਂ ਦੇ ਤਾਂ ਅਸੀਂ ਗੱਲ ਪਾਵਰਟੀ ਕਿੱਥੇ ਪਹੁੰਚ ਗਈ, ਇਕੋਨਮੀ ਕਿਵੇਂ ਜਾ ਰਹੀ ਹੈ, ਉਹਨਾਂ ਦੇ ਰਿਜ਼ਰਵ ਜਿਹੜੇ ਨੇ ਉਹ ਕਿਵੇਂ ਡਿਪਲੀਟ ਹੋ ਰਹੇ ਨੇ, ਉਹ ਕੱਢ ਕੇ ਖਾ ਰਹੇ ਨੇ, ਪ੍ਰਾਈਵੇਟਾਈਜ਼ ਵੇਚ ਰਹੇ ਨੇ, ਹਵਾਈ ਜਹਾਜ਼, ਟ੍ਰੇਨਾਂ, ਜ਼ਮੀਨਾਂ ਜੋ ਵੀ ਆ ਬਾਕੀ ਲੁੱਟ ਕੇ ਜਾ ਰਹੇ ਨੇ ਬਾਹਰ। 8000 ਤੋਂ ਜ਼ਿਆਦਾ ਜਿਹੜੇ ਕਰੋੜਪਤੀ ਇੰਡੀਅਨ ਨੇ ਉਹਨਾਂ ਨੇ 2022 'ਚ ਬਾਹਰ ਨਿਕਲਣਾ ਇੰਡੀਆ 'ਚੋਂ, ਅੱਧੇ ਤਾਂ ਨਿਕਲ ਚੁੱਕੇ ਨੇ, ਅੱਧੇ ਬਾਕੀ 6 ਮਹੀਨਿਆਂ 'ਚ ਨਿਕਲਣੇ। ਇਹ ਸਾਰੀਆਂ ਗਲੋਬਲ ਰਿਪੋਰਟਸ ਨੇ। ਲੇਕਿਨ ਫੋਰਨ ਪਾਲਿਸੀ ਦੇ ਮੁੱਦੇ 'ਤੇ ਕਿਵੇਂ ਉਹ ਫਸੇ ਹੋਏ ਨੇ ਕਿ ਇੱਕ ਪਾਸੇ ਉਹ ਚੀਨ ਦੇ ਨਾਲ ਵੈਰ ਕਮਾਉਂਦਿਆਂ ਉਹਨਾਂ ਨੇ ਜੋ ਕੁਆਡ ਦਾ ਹਿੱਸਾ ਬਣੇ, ਜੋ ਸਜ਼ਾ ਕੁੱਟ ਗਲਵਾਨ ਵੈਲੀ 'ਚ ਪਈ, ਫਿਰ ਉਹੀ ਉਸ ਤੋਂ ਪਹਿਲਾਂ ਡੋਕਲਾਮ 'ਚ ਮਾਰ ਖਾਧੀ, ਫਿਰ ਉਹ ਡੈਪਸੋਂਗ, ਪੈਂਗੋਂਗ ਸੋ ਲੇਕ, ਡੈਮ ਚੌਕ, ਉਹਨਾਂ ਸਾਰਿਆਂ 'ਚ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਗਵਾਈ। ਇੱਧਰੋਂ ਅਮਰੀਕਾ ਦੀ ਬੋਲੀ ਵੀ ਬੋਲਦੇ ਨੇ। ਚੀਨ ਦੇ ਨਾਲ ਉਹਨਾਂ ਦੀ ਟ੍ਰੇਡ ਜਿਹੜੀ ਹੈ 2022 'ਚ ਪਿਛਲੇ ਸਾਲ ਨਾਲੋਂ $100 ਬਿਲੀਅਨ ਨੂੰ ਕ੍ਰਾਸ ਕੀਤੀ ਹੋਈ ਔਰ ਵੱਧ ਰਹੀ ਹੈ। ਲੋਕਾਂ ਨੂੰ ਭਰਮਾਉਣ ਦੇ ਲਈ ਇਹ ਵੀ ਕਹਿਣਗੇ ਜੀ ਅਸੀਂ ਚਾਈਨੀਜ਼ ਐਪਸ ਬੰਦ ਕਰਤੀਆਂ, ਉਹਨਾਂ ਦੀਆਂ ਪ੍ਰਾਈਵੇਟ ਕੰਪਨੀਆਂ ਦੇ ਉੱਤੇ ਵੀ ਈਡੀ ਔਰ ਉਹਨਾਂ ਦੇ ਛਾਪੇ ਮਰਵਾ ਦਿੰਦੇ ਨੇ। ਲੇਕਿਨ ਨਾਲ ਦੀ ਨਾਲ ਫਿਰ ਜਿਹੜਾ ਉਹ ਝੋਲਾ ਚੁੱਕ ਕੇ ਕਿ ਜੀ ਸਾਡੇ ਨਾਲ ਗੱਲਬਾਤ ਕਰੋ, ਜਿਹੜੀ ਥਾਂ 'ਤੇ ਤੁਸੀਂ ਆਏ ਹੋ ਇਹਦੇ ਤੋਂ ਪਿੱਛੇ ਹਟੋ। ਹੁਣ ਇਸੇ ਕੌਨਟੈਕਸਟ 'ਚ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ 15 ਵਾਰ ਆਲਰੇਡੀ ਗੱਲਬਾਤ ਹੋ ਚੁੱਕੀ ਹੈ ਔਰ ਉਹਦੇ 'ਚ ਉਹੀ ਜਿਹੜਾ ਮੈਂ ਉਹ ਸਾਧੂ ਸਿੰਘ ਹਮਦਰਦ ਦਾ ਸ਼ੇਅਰ ਕੋਟ ਕੀਤਾ ਸੀ ਕਿ ਭਾਈ ਤੇਰਾ ਹਰ ਵਾਰ ਹੁੰਦਾ ਹੈ ਵੱਖਰਾ ਸਵਾਲ ਤੇ ਮੇਰਾ ਹਰ ਵਾਰ ਹੁੰਦਾ ਹੈ ਉਹੀ ਜਵਾਬ, ਉਹੀ ਨਤੀਜਾ ਨਿਕਲਦਾ। ਹੁਣ ਇਹਨਾਂ ਨੇ ਪਿੱਛੇ ਕਿਹਾ ਕਿ ਜੀ ਕਿਉਂਕਿ ਐਸ ਜੈ ਸ਼ੰਕਰ ਔਰ ਚਾਈਨੀਜ਼ ਫੋਰਨ ਮਿਨਿਸਟਰ ਮਿਲੇ ਨੇ G20 ਕੇ ਕਿਹੜੇ ਮੀਟ 'ਤੇ ਔਰ ਬੜਾ ਮੈਲਟ ਡਾਊਨ ਹੋ ਰਿਹਾ ਔਰ ਇਹ ਗੱਲਬਾਤ ਜਿਹੜੀ ਹੈ ਜ਼ਰੂਰ ਕਿਸੇ ਕੰਢੇ ਲੱਗੇਗੀ। ਸੋ ਜਿਹੜਾ 16ਵਾਂ ਰਾਊਂਡ ਸੀ ਗੱਲਬਾਤ ਦਾ, 16ਵੀਂ ਵਾਰ ਗੱਲਬਾਤ, ਇੱਕ ਹੁੰਦਾ ਰਾਊਂਡ ਤੁਸੀਂ 3 ਦਿਨ 4 ਦਿਨ ਕੋਈ ਗੁਫ਼ਤਗੂ ਕਰ ਰਹੇ ਹੋ, ਇੱਕ ਪਹਿਲਾ ਰਾਊਂਡ, ਇਹ 16 ਵਾਰ ਗੱਲਬਾਤ ਹੋਈ। ਇਹ ਚਸ਼ੂਲ ਮੈਲਡੋ ਬਾਰਡਰ ਦੇ ਉੱਤੇ ਜਿਹੜਾ ਹੋਈ 12 ਘੰਟੇ ਇਹ ਗੱਲਬਾਤ ਚੱਲੀ ਔਰ ਇਸ ਗੱਲਬਾਤ 'ਚੋਂ ਨਿਕਲਿਆ ਕਿ ਭਾਈ ਉਹ ਮਾਲਕ ਨੌਕਰ ਵਾਲੀ ਗੱਲ ਕਿ ਜੀ ਨੌਕਰ ਇਹ ਕਹਿੰਦਾ ਕਿ ਜੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹ ਕਹਿੰਦਾ ਨਹੀਂ ਤੇ ਕੀ, ਨਹੀਂ ਤੇ ਜੀ ਉਹ ਕਹਿੰਦਾ ਨਹੀਂ ਤੇ ਕੀ, ਨਹੀਂ ਤੇ ਮੈਂ ਉਸੇ ਤਨਖਾਹ 'ਤੇ ਕੰਮ ਕਰਦਾ ਉਹੀ। ਔਰ ਇਹਨਾਂ ਦਾ ਮੈਂ ਆਪਣੇ ਮੀਡੀਆ ਨੂੰ ਹੀ ਮੈਂ ਵਕਤ ਜ਼ਿਆਦਾ ਨਹੀਂ ਹੈ ਡਿਸਕਸ ਕਰਨ ਦਾ। ਸਟੇਲਮੇਟ ਇਨ ਇੰਡੀਆ ਚਾਈਨਾ ਟਾਕਸ ਟੂ ਐਂਡ ਈਸਟਰਨ ਲੱਦਾਖ ਸਟੈਂਡ ਆਫ ਕੰਟੀਨਿਊਸ। ਸਟੇਲਮੇਟ ਆ ਵੀ ਉੱਥੇ ਹੀ ਉਸੇ ਚਿੱਕੜ 'ਚ ਗੱਲ ਫਸੀ ਹੋਈ ਹੈ, ਅੱਗੇ ਨਾ ਗਈ ਨਾ ਪਿੱਛੇ ਆਈ। ਵਾਈਲ ਇੰਡੀਆ ਪੁਸ਼ਡ ਫਾਰ ਏ ਕੰਪ੍ਰੈਹੈਂਸਿਵ ਡਿਸਐਂਗੇਜਮੈਂਟ, ਚਾਈਨਾਜ਼ ਰਿਫਿਊਜ਼ਲ ਟੂ ਡਿਸਕਸ ਡੈਮਚੌਕ ਐਂਡ ਡੈਪਸੋਂਗ ਹੈਡ ਸਟਾਲਡ ਆਲ ਫਰਦਰ ਪ੍ਰੋਗਰੈਸ ਇਨ ਟਾਕਸ। ਉਹਨਾਂ ਨੇ ਚਾਈਨਾ ਨੇ ਕਿਹਾ ਵੀ ਇਹ ਜਿਹੜਾ ਡੈਪਸੋਂਗ ਔਰ ਡੈਮਚੌਕ ਇਹਦੀ ਤਾਂ ਗੱਲ ਹੀ ਛੱਡ ਦਿਓ, ਇਹ ਤਾਂ ਅਸੀਂ ਡੋਂਟ ਈਵਨ ਟੱਚ। ਔਰ ਨਤੀਜਾ ਇਹਦਾ ਇਹੀ ਹੈ ਕਿ ਭਾਈ ਇਸ ਵੇਲੇ 50,000 ਤੋਂ ਜ਼ਿਆਦਾ ਚਾਈਨੀਜ਼ ਫੌਜ ਬਾਰਡਰ ਦੇ ਉੱਤੇ ਵੈਲ ਇਕਵਿਪਡ, ਬੜੇ ਵਧੀਆ ਗਰਮ ਟੈਂਟਾਂ ਦੇ ਵਿੱਚ ਬੈਠੇ, ਗਰਮ ਸਨੇਕ, ਮੰਕੀ ਬ੍ਰੇਨ ਜੋ ਵੀ ਉਹਨਾਂ ਨੂੰ ਮਿਲ ਰਿਹਾ। ਇੱਥੇ ਵਿਚਾਰੇ ਠੰਡੇ ਰੋਟੀਆਂ ਚੱਬ ਕੇ ਪਾਣੀ 'ਚ ਜਿਹੜਾ ਡੋਬ ਕੇ ਖਾ ਰਹੇ ਨੇ ਔਰ ਕੋਈ ਕਿਸੇ ਨਾ ਕਿਸੇ ਦੇ ਮਰਨ ਦੀ ਖਬਰ ਵੀ ਹੁੰਦੀ ਹੈ, ਕੋਈ ਠੰਡ ਨਾਲ ਮਰ ਰਿਹਾ, ਕੋਈ ਪ੍ਰੋਪਰ ਨਹੀਂ ਹੈ। ਔਰ ਉਹ ਜਿਹੜਾ ਪਾਰਟ ਹੈ ਉਹ ਉੱਥੇ ਹੀ ਰਹੇਗਾ। ਇਹੀ ਖਬਰ ਇਹਨਾਂ ਸਾਰਿਆਂ ਦੀ ਹੈ। 16th ਰਾਊਂਡ ਆਫ ਇੰਡੀਆ ਚਾਈਨਾ LAC ਟਾਕਸ ਐਂਡ ਇਨ ਸਟੇਲਮੇਟ, ਵੀ ਉੱਥੇ ਕੀ ਫਸੇ ਰਹਿ ਗਏ। ਸੋ ਮੈਨੂੰ ਨਹੀਂ ਲੱਗਦਾ ਕਿ ਬਈ ਇਹ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਵੀ, ਪਰ ਇਹ ਹੁੰਦਾ ਇਵੇਂ ਹੀ ਹੈ। ਜੇ ਤੁਸੀਂ ਯਾਰੀ ਅਮਰੀਕਾ ਨਾਲ ਪਾਈ ਹੋਈ ਹੈ
ਤੇ ਉਧਰ ਤੁਸੀਂ ਚੀਨ ਦੇ ਖਿਲਾਫ ਭੁਗਤਣਾ ਚਾਹੁੰਦੇ ਹੋ, ਫਿਰ ਤੁਸੀਂ ਚੀਨ ਦੇ ਕੋਲ ਜਾ ਕੇ ਉਹਨਾਂ ਤੋਂ ਇਹ ਵੀ ਕਹਿੰਦੇ ਹੋ ਕਿ ਦੇ ਅੱਲਾਹ ਕੇ ਨਾਮ, ਉਹ ਤਾਂ ਅੱਲਾਹ ਨੂੰ ਮੰਨਦਾ ਹੀ ਨਹੀਂ ਹੈ। ਉਹਨਾਂ ਨੇ ਕੀ ਦੇਣਾ, ਉਹਨਾਂ ਨੇ ਕਹਿੰਦੇ ਵੀ ਨਾ, ਤੁਸੀਂ ਜਿਹੜਾ ਹੈ ਪਹਿਲਾਂ ਚੰਗੀ ਤਰ੍ਹਾਂ ਦੱਸੋ ਕਿ ਵੀ ਤੁਸੀਂ ਕੀ ਹੋ। ਔਰ ਇਹੀ ਅੰਗਰੇਜ਼ੀ ਦਾ ਖਾਣ ਢੁਕਦਾ ਹੈ ਭਾਰਤ ਦੀ ਫੋਰਨ ਪਾਲਿਸੀ ਤੇ, ਕਿ ਵੀ ਇਹ ਜਿਹੜੇ ਤੁਸੀਂ ਸਹਿ ਜਾਂ ਸ਼ਿਕਾਰੀ ਕੁੱਤੇ ਚੋਂ ਇੱਕ ਨੂੰ ਚੁਣੋ, ਕਿ ਈਦਰ ਟੂ ਰਨ ਵਿਦ ਦਾ ਹੇਅਰ ਔਰ ਹੰਟ ਵਿਦ ਦਾ ਹਾਊਂਡਸ। ਲੇਕਿਨ ਇਹ ਦੋਵੇਂ ਪਾਸੇ ਸਹਿ ਨਾਲ ਵੀ ਨੇ ਤੇ ਸ਼ਿਕਾਰੀ ਕੁੱਤੇ ਦੇ ਨਾਲ ਵੀ ਨੇ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਏ, ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨ ਕੋਏ, ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ, ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ਼। ਰਹਾਉ ਦੀ ਤੁਕ ਤੋਂ ਵਿਚਾਰ ਸ਼ੁਰੂ ਕਰਦੇ ਹਾਂ ਕਿ ਹੇ ਮੇਰੇ ਮਨ, ਜਦੋਂ ਤੱਕ ਤੇਰੇ ਵਿੱਚ ਸਾਹ ਨੇ, ਉਸ ਸੱਚੇ ਵਾਹਿਗੁਰੂ, ਸੱਚੇ ਰੱਬ, ਰੱਬੁਲ ਆਲਮੀਨ, ਉਸ ਦੀ ਇਬਾਦਤ ਕਰ, ਉਸ ਦਾ ਸਿਮਰਨ ਕਰ, ਉਸ ਦਾ ਨਾਮ ਜਪ। ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਬਿਨ ਸੱਚੇ ਸਭ ਕੂੜ ਹੈ। ਕਿਉਂਕਿ ਬਾਕੀ ਰੱਬ ਦੀ ਇਬਾਦਤ, ਰੱਬ ਦੀ ਯਾਦ ਤੋਂ ਬਿਨਾ ਹੋਰ ਸਾਰੇ ਧੰਦੇ ਕੂੜੇ ਨੇ, ਝੂਠੇ ਨੇ, ਅੰਤੇ ਹੋਏ ਵਿਨਾਸ਼। ਕਿਉਂਕਿ ਜਿਹੜੀਆਂ ਚੀਜ਼ਾਂ 'ਚ ਸਾਡੀ ਰੁਚੀ ਲੱਗੀ ਹੋਈ ਹੈ ਉਹ ਤਾਂ ਵਿਨਾਸ਼ ਵਾਲੀਆਂ ਨੇ, ਡਿਸਟਰੋਏ ਹੋਣ ਵਾਲੀਆਂ ਨੇ। ਇੱਕ ਰੱਬ ਦਾ ਨਾਂ ਹੈ ਜਿਹੜਾ ਕਿ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋ ਰਸਨਾ ਸੱਚਾ ਸਿਮਰਿਐ ਮਨ ਤਨ ਨਿਰਮਲ ਹੋਏ। ਕਿ ਜੇ ਅਸੀਂ ਰਸਨਾ ਨਾਲ, ਰਸਨਾ ਜ਼ਬਾਨ ਨੂੰ ਕਹਿੰਦੇ ਨੇ, ਰਸ ਦੇਣ ਵਾਲੀ, ਕਿਉਂਕਿ ਜੀਭ ਦੇ ਉੱਤੇ ਟੇਸਟ ਬਡਸ ਹੁੰਦੇ ਨੇ, ਕਿਹੜੀ ਚੀਜ਼ ਦਾ ਕੀ ਸਵਾਦ ਹੈ ਉਹ ਜੀਭ ਡਿਸਾਈਡ ਕਰਦੀ, ਹੋਰ ਕੋਈ ਆਰਗਨ ਨਹੀਂ ਕਰਦਾ। ਔਰ ਇਸ ਲਈ ਜਿਹੜੀ ਰਸ ਦੱਸਦੀ ਹੈ ਕਿ ਕੀ ਇਹ ਟੇਸਟ ਹੈ, ਉਹਦੇ ਲਈ ਰਸਨਾ ਲਫ਼ਜ਼ ਹੈ ਕਿ ਰਸਨਾ ਸੱਚਾ ਸਿਮਰੀ ਹੈ ਮਨ ਤਨ ਨਿਰਮਲ ਹੋਏ। ਜਦੋਂ ਅਸੀਂ ਰਸਨਾ ਦੇ ਨਾਲ, ਜ਼ਬਾਨ ਦੇ ਨਾਲ, ਕਿਉਂਕਿ ਜ਼ਬਾਨ ਜੇ ਅੰਦਰ ਦੀ ਬੋਲੀ ਨੂੰ ਔਰ ਜ਼ਬਾਨ ਨੂੰ ਇਕਸਾਰਤਾ ਹੋਏਗੀ ਤੇ ਉਹ ਸਿਮਰਨ ਹੋਏਗਾ। ਤੇ ਵੈਸੇ ਜਿਨ੍ਹਾਂ ਨੂੰ ਫਿਰ ਬਾਬਾ ਫਰੀਦ ਨੇ ਕਿਹਾ ਕਿ ਭਾਈ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ। ਸੱਚੇ ਉਹ ਨੇ ਜਿਨ੍ਹਾਂ ਦੇ ਦਿਲ 'ਚ ਮੁਹੱਬਤ ਹੈ ਤੇ ਉਹਨਾਂ ਦੇ ਮਨ 'ਚ ਵੀ ਰੱਬ ਵਸਦਾ ਹੈ, ਤੇ ਫਿਰ ਉਹ ਰਸਨਾ ਨਾਲ ਵੀ, ਜ਼ਬਾਨ ਨਾਲ ਵੀ ਉਸ ਵਾਹਿਗੁਰੂ ਨੂੰ, ਰੱਬ ਨੂੰ ਯਾਦ ਕਰਦੇ ਨੇ। ਪਰ ਜੇ ਮਨ ਦੇ ਵਿੱਚ ਕੁਝ ਹੋਰ ਹੈ, ਰਸਨਾ ਰਾਹੀਂ ਰੱਬ ਹੋ ਰਿਹਾ, ਮਨ ਦੇ ਵਿੱਚ ਈਰਖਾ ਦਾ ਜ਼ਹਿਰ ਭਰਿਆ ਹੋਇਆ, ਨਫ਼ਰਤ ਹੈ, ਉਹਨਾਂ ਨੇ ਫਰਮਾਇਆ ਕਿ ਇਹ ਕੱਚੇ ਨੇ। ਔਰ ਕੱਚਿਆਂ ਬਾਰੇ ਫਿਰ ਹਦਾਇਤ ਵੀ ਕੀਤੀ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਕੱਚਿਆਂ ਨਾਲੋਂ ਪ੍ਰੀਤ ਤੋੜੋ। ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਰ ਨਾ ਕੋਈ। ਕਿ ਮਾਂ ਪਿਓ ਬਾਕੀ ਸਾਖ ਸੰਬੰਧੀ ਜਿੰਨੇ ਨੇ, ਇਹ ਉਸ ਤੋਂ ਬਿਨਾ ਉਹਨਾਂ ਦੀ ਕੋਈ ਹੋਂਦ ਨਹੀਂ ਹੈ। ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੈ ਸੋਏ। ਕਿ ਬਈ ਈਵਨ ਇੱਕ ਪਲ ਲਈ ਵੀ, ਚਸਾ ਉਹ ਵਿਸਵੇ ਚਸਿਆ ਘੜੀਆਂ ਪੈਰਾਂ ਡਿਵੀਜ਼ਨ ਹੈ, ਕਿ ਜੇ ਵਾਹਿਗੁਰੂ ਦੀ ਮਿਹਰ ਹੋਏ ਤੇ ਉਹ ਰੱਬ ਇੱਕ ਪਲ ਲਈ ਵੀ, ਅੱਖ ਦੇ ਝਪਕਣ ਜਿੰਨੇ ਸਮੇਂ ਲਈ ਵੀ ਸਾਨੂੰ ਵਿਸਰਦਾ ਨਹੀਂ ਹੈ। ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ, ਮੇਰਾ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ। ਕਿ ਮੇਰਾ ਵਾਹਿਗੁਰੂ ਨਿਰਮਲ ਹੈ, ਉਸ ਤੋਂ ਬਿਨਾ ਮੈਂ ਜੀ ਨਹੀਂ ਸਕਦਾ, ਰਹਿ ਨਹੀਂ ਸਕਦਾ। ਮੇਰੇ ਮਨ ਔਰ ਤਨ ਦੇ ਵਿੱਚ ਉਸ ਵਾਹਿਗੁਰੂ ਦੇ ਪਿਆਰ ਦੀ ਬਹੁਤ ਭੁੱਖ ਜਾਗੀ ਹੋਈ ਹੈ। ਕੋਈ ਹੈ ਮੇਰੀ ਮਾਂ, ਕੋਈ ਆ ਕੇ ਮੈਨੂੰ ਮੇਰੇ ਪਿਆਰੇ ਉਸ ਰੱਬ ਦੇ ਨਾਲ ਮਿਲਾਏ। ਚਾਰੇ ਕੁੰਡਾਂ ਭਾਲੀਆਂ ਸਹਿ ਬਿਨ ਅਵਰ ਨਾ ਜਾਏ। ਕਿ ਮੈਂ ਕੁੱਲ ਦੁਨੀਆ, ਚਾਰੋਂ ਹੀ ਖੂੰਜੇ ਦੁਨੀਆ ਦੇ ਭਾਲ ਕੇ ਦੇਖ ਲਏ ਨੇ ਕਿ ਉਸ ਤੋਂ ਬਿਨਾ, ਉਸ ਪਿਆਰੇ ਪ੍ਰੀਤਮ ਤੋਂ ਬਿਨਾ ਮੇਰੇ ਲਈ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਮੈਨੂੰ ਢੋਈ ਮਿਲੇ। ਤਿਸ ਆਗਿਆ ਅਰਦਾਸ ਕਰ ਜੋ ਮੇਲੇ ਕਰਤਾਰ, ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਾਲਾਹੀ ਹੈ ਅੰਤ ਨਾ ਪਾਰਾਵਾਰ। ਕਿ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ ਜਿਹੜੇ ਦੀ ਅਰਦਾਸ ਦੀ ਬਦੌਲਤ
ਵਾਹਿਗੁਰੂ ਦੇ ਨਾਲ, ਕਰਤਾਰ ਦੇ ਨਾਲ, ਕਰਤਾਰ ਕਰਤੇ ਤੋਂ ਹੈ, ਕ੍ਰੀਏਟਰ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਅੱਛਾ ਕਿ ਜਿਹਦੀ ਬਦੌਲਤ ਇਹ ਸਾਰੀ ਸ੍ਰਿਸ਼ਟੀ ਹੈ, ਉਹੀ ਨਾਮ ਦੇਣ ਵਾਲਾ ਹੈ। ਕਿਉਂਕਿ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਪਰ ਉਹ ਭਰਿਆ ਹੋਇਆ, ਓਵਰਫਲੋਇੰਗ ਹੈ, ਉਸ ਕੋਲ ਸਾਰੀਆਂ ਦਾਤਾਂ ਨੇ। ਉਸ ਦੀ ਸਦਾ ਸਿਫਤ ਸਲਾਹ ਕਰੋ, ਸਦਾ ਸਾਦਾ ਸਾਲਾਈ ਹੈ, ਅੰਤ ਨਾ ਪਾਰਾਵਾਰ, ਇਨਫਿਨਿਟ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਅੱਛਾ। ਔਰ ਅਖੀਰਲੇ ਪਦ ਦੇ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਨੇ, ਪਰਵਰਦਗਾਰ ਸਲਾਹੀ ਹੈ ਜਿਸ ਦੇ ਚਲਤ ਅਨੇਕ, ਸਦਾ ਸਦਾ ਆਰਾਧੀ ਹੈ ਇਹਾ ਮਤ ਵਿਸੇਖ, ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਕਿ ਪਰਵਰਦਗਾਰ ਇੱਕ ਕਰਤਾ ਹੈ, ਕ੍ਰੀਏਟਰ ਹੈ, ਉਸਨੇ ਬਣਾਇਆ, ਫਿਰ ਉਹ ਪਰਵਰਿਸ਼ ਕਰਦਾ ਹੈ, ਸਾਡੇ ਸਾਰੀਆਂ ਚੀਜ਼ਾਂ ਸਾਨੂੰ ਦਿੰਦਾ ਹੈ, ਉਹ ਪਰਵਰਦਗਾਰ ਹੈ। ਪਰਵਰਦਗਾਰ ਸਲਾਹੀ ਹੈ, ਉਸ ਕਰਤਾਰ ਨੂੰ, ਪਰਵਰਦਗਾਰ ਨੂੰ ਉਹਦੀ ਸਿਫਤ ਸਲਾਹ ਕਰੀਏ, ਜਿਸ ਦੇ ਬਹੁਤ ਸਾਰੇ ਤਰੀਕੇ ਨੇ, ਜਿਹੜੇ ਵੰਡਰਸ, ਬਹੁਤ ਅਦਭੁਤ ਤਰੀਕੇ ਦੇ ਨਾਲ ਇਹ ਅਸੀਂ ਆਪਣੇ ਜੀਵਨ 'ਚ ਉਸ ਦੀ ਹੋਂਦ ਨੂੰ ਦੇਖਦੇ ਹਾਂ। ਸਦਾ ਸਦਾ ਆਰਾਧੀ ਹੈ, ਹਮੇਸ਼ਾ ਉਸ ਦੀ ਅਸੀਂ ਆਰਾਧਨਾ ਕਰੀਏ। ਔਰ ਇਹੀ ਸਾਡੀ, ਜੇ ਸਿਆਣਪ ਦੀ ਕੋਈ ਗੱਲ ਹੋਏਗੀ, ਵਿਸੇਖ ਹੈ ਕਿ ਜੇ ਸਾਡੀ ਕੋਈ ਯੂਨੀਕ ਵਿਜ਼ਡਮ ਹੈ, ਸਿਆਣਪ ਹੈ, ਫਿਰ ਇਹੀ ਹੈ ਕਿ ਉਹ ਪਰਵਰਦਗਾਰ, ਕਰਤਾਰ, ਉਹਨੂੰ ਹਮੇਸ਼ਾ ਯਾਦ ਰੱਖੀਏ, ਉਹਦੀ ਹਮੇਸ਼ਾ ਸਲਾਹੀਏ। ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਪੰਜਵੇਂ ਪਾਤਸ਼ਾਹ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਉਹ ਤੁਹਾਡੇ ਹਿਰਦੇ ਦੇ ਅੰਦਰ ਆ ਕੇ ਉਦੋਂ ਹੀ ਵਸੇਗਾ ਜੇ ਤੁਹਾਡੇ ਮੱਥੇ ਤੇ ਲਿਖਿਆ ਹੋਇਆ, ਯਾਨੀ ਨਾਨਕ ਨਦਰੀ ਕਰਮੀ ਦਾਤ, ਉਸ ਦੀ ਨਜ਼ਰ, ਉਸ ਦਾ ਕਰਮ, ਉਸ ਦੀ ਅਨਾਇਤ, ਉਸ ਦੀ ਬਖਸ਼ਿਸ਼ ਜੇ ਹੋਏਗੀ ਤੇ ਉਹ ਆ ਕੇ ਅੰਦਰ ਵਸੇਗਾ, ਤੇ ਫਿਰ ਮਨ ਤਨ ਮਿੱਠਾ। ਫਿਰ ਜਦੋਂ ਵਾਹਿਗੁਰੂ ਆ ਕੇ ਅੰਦਰ ਵਸ ਜਾਂਦਾ ਹੈ ਤੇ ਫਿਰ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਆਓਈ, ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਫਿਰ ਤਨ ਵੀ ਤੇ ਮਨ ਵੀ ਉਹ ਹਰਾ ਹੋਏਗਾ, ਉਹ ਮੌਲੇਗਾ, ਔਰ ਮਨ ਖਿੜਿਆ ਹਰਿਆ ਬਾਗ, ਇੱਕ ਗਾਰਡਨ ਵਾਂਗ, ਬਾਗ ਵਾਂਗ ਮਨ ਦੇ ਅੰਦਰ ਖੇੜਾ ਹੋਏਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮਏ ਸ਼ੋਅ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।